ਜਿਹੜੇ ਬੰਦੇ ਦੀ ਘਰ ਇੱਜ਼ਤ ਨਾ ਹੋਵੇ ਉਹਦੀ ਬਾਹਰ ਵੀ ਨਹੀਂ ਹੁੰਦੀ। ਜਿਹਦਾ ਘਰ ਲੰਘ ਨਹੀਂ ਹੁੰਦਾ ਉਹਦਾ ਬਾਹਰ ਵੀ ਕੋਈ ਨਹੀਂ ਹੁੰਦਾ। ਮੈਂ ਆਪਣੇ ਸਿਆਲਕੋਟ ਵਾਲਿਆਂ ਦਾ, ਆਪਣੇ ਇਲਾਕੇ ਵਾਲਿਆਂ ਦਾ, ਆਪਣੇ ਪਿੰਡ ਵਾਲਿਆਂ ਦਾ ਮੈਂ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਮੈਨੂੰ ਇੱਜ਼ਤ ਦਿੱਤੀ, ਰਿਸਪੈਕਟ ਦਿੱਤੀ। ਇਹਦਾ ਮਤਲਬ ਇਹ ਹੁੰਦਾ ਹੈ ਕਿ ਜਿਹਦੀ ਘਰ ਇੱਜ਼ਤ ਹੈ, ਜਿਹਦੇ ਆਪਣੇ ਇਲਾਕੇ ਦੇ ਵਿੱਚ ਹੈ ਵੇ, ਉਹਦੀ ਫਿਰ ਬਾਹਰ ਵੀ ਹੈ। ਵਾ ਤੋ ਇੱਜ਼ੋ ਮੰਨਤਾ ਸ਼ਾਹ, ਵਾ ਤੋ ਜ਼ਿੱਲੋ ਮੰਨਤਾ ਸ਼ਾਹ। ਜਦੋਂ ਕੋਈ ਬੰਦਾ ਕਿਸੇ ਨੂੰ ਇੱਜ਼ਤ ਦਿੰਦਾ ਤੇ ਦਿੰਦਾ ਉਹ ਹੀ ਹੈ ਜਿਹਦੇ ਕੋਲ ਕੁਝ ਹੁੰਦਾ, ਜੋ ਹੁੰਦਾ ਉਹ ਜਗ੍ਹਾ ਦੇਣਾ ਨਾ। ਇੱਕ ਭਾਂਡੇ ਦੇ ਵਿੱਚ ਮਿਸਾਲ ਦੇ ਤੌਰ ਤੇ ਗਲਾਸ ਦੇ ਵਿੱਚ ਦੁੱਧ ਹੈ, ਦੁੱਧ ਦਾ ਗਲਾਸ ਭਰਿਆ ਹੋਵੇ, ਉਹਨੂੰ ਠੋਲਾ ਲੱਗੇਗਾ ਤੇ ਵਿੱਚੋਂ ਪਾਣੀ ਤੇ ਨਹੀਂ ਰੁੜਨਾ ਜਾਂ ਕੋਕ ਤੇ ਨਹੀਂ ਰੁੜਨੀ। ਜਦੋਂ ਉਹਨੂੰ ਠੋਲਾ ਲੱਗਣਾ ਤੇ ਵਿੱਚੋਂ ਉਹਦੇ ਦੁੱਧ ਹੀ ਰੁੜਨਾ। ਜਦੋਂ ਬੰਦਿਆਂ ਦੇ ਕੋਲ ਜਿਹੜੀ ਚੀਜ਼ ਵੀ ਹੈ ਵੇ ਉਹਨਾਂ ਅੱਗੇ ਤੇ ਉਹ ਹੀ ਦੇਣੀ ਹੈ ਨਾ ਜੋ ਉਹਨਾਂ ਦੇ ਕੋਲ ਹੈ। ਤੁਸੀਂ ਮੈਨੂੰ ਰਿਸਪੈਕਟ ਦਿੱਤੀ, ਇੱਜ਼ਤ ਦਿੱਤੀ, ਇਹਦਾ ਮਤਲਬ ਤੁਸੀਂ ਖੁਦ ਇੱਜ਼ਤਦਾਰ ਹੋ। ਇੱਕ ਨਿੱਕੀ ਜਿਹੀ ਗੱਲ ਸੁਣਾ ਸ਼ੁਰੂਆਤ ਦੇ ਵਿੱਚ, ਤੇ ਅੱਗੋਂ ਮੈਂ ਗੱਲ ਸੁਣਾਂਗਾ ਕਿਉਂਕਿ ਮੈਂ ਅੱਜ ਗੱਲ ਸੁਣਾਣੀ ਨਹੀਂ, ਅੱਜ ਮੈਂ ਗੱਲ ਸੁਣਨੀ। ਅਵੈਸ ਸਾਹਿਬ ਬੈਠੇ ਨੇ, ਮੁਹਤਰਮ ਬੈਠੇ ਨੇ, ਸਾਰੇ ਮੇਰੇ ਵਾਸਤੇ ਬੜੇ ਖਾਸ ਨੇ। हज़रत अली करमुल्ला वजह शेर खुदा नबी पाक सल्लल्लाहु अलैहि वसल्लम के सामने जाए ना, तो अबू बकर सदीक रजी अल्लाह तआला अन्हु भी नबी पाक के कोल बैठे सन। तो मौला अली करमुल्ला वजह शेर खुदा नूं आउंदियां वेख के ना ते अबू बकर सदीक आंदे ने कमली आ लिया, अली पे आउंदे ने, अली बड़ी अजमत वाले ने। नबी पाक सल्लल्लाहु अलैहि वसल्लम फरमाते हैं कि अबू बकर तुसी भी बड़ी अजमत वाले हो। फिर आखन लगे कमली वाले अली बड़ी अजमत वाले ने। हजूर फिर आखन लगे कि अबू बकर तुसी भी बड़ी अजमत वाले हो। तीजी बारी फिर अबू बकर आंदे ने कि कमली वाले अली बड़ी अजमत वाले ने। हजूर फिर आंदे ने कि अबू बकर तुसी भी बड़ी अजमत वाले हो। अबू बकर सदीक रजी अल्लाह तआला अन्हु आंदे ने या रसूल अल्लाह मैं आना अली बड़ी अजमत वाले ने, तुसी आंदे हो अबू बकर तू बड़ी अजमत वाला है। हजूर फरमान लगे अबू बकर एक अजमत वाला ही अजमत वाले दी अजमत नूं पहचान सकदा है। जिहदी खुद कोई इज्जत है ना ਉਹੀ ਕਿਸੇ ਦੂਜੇ ਦੀ ਇੱਜ਼ਤ ਕਰਦਾ। ਜਿਹੜਾ ਆਪ ਹੀ ਲੰਗ ਲੱਥਾ ਹੋਏ ਉਹ ਦੂਜੇ ਦੀ ਇੱਜ਼ਤ ਕੀ ਕਰੇਗਾ ਜੀ। ਜਿਹਦੀ ਆਪਣੀ ਇੱਜ਼ਤ ਕੋਈ ਨਹੀਂ, ਜਿਹਦੀ ਆਪਣੀ ਉਹਨੂੰ ਇਹਤਰਾਮ ਦਾ ਪਤਾ ਕੋਈ ਨਹੀਂ, ਉਹਦੀ ਆਪਣੀ ਤਾਜ਼ੀਮ ਨਹੀਂ, ਉਹ ਕਿਸੇ ਦਾ ਇਹਤਰਾਮ ਕੀ ਕਰੇਗਾ, ਬਲਕਿ ਉਹਨੂੰ ਚਗਲੇਗਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਕਿ ਇਹ ਸ਼ੈ ਕੀ। ਕੋਈ ਬੰਦਾ ਜਾਂਦਾ ਸੀ ਪਿਆ ਖੋਤੇ ਲੈ ਕੇ, ਉਹਨੂੰ ਇੱਕ ਲੱਭਾ ਲਾਲ, ਉਹਨੇ ਉਹ ਲਾਲ ਫੜ ਕੇ ਨਾ ਤੇ ਖੋਤੇ ਦੇ ਗਲ ਪਾ ਛੜਿਆ। ਕੋਈ ਬੰਦਾ ਲੰਘਦਾ ਸੀ ਪਿਆ ਜਿਹੜਾ ਲਾਲ ਦੀ ਪਛਾਣ ਰੱਖਦਾ ਸੀ, ਉਹਨੇ ਕਿਸੇ ਪੁੱਛਿਆ ਵੀ ਇਹ ਖੋਤੇ ਕਿਹਦੇ ਨੇ, ਉਹਨੇ ਆਖਿਆ ਫਲਾਂ ਬੰਦੇ ਦੇ ਨੇ। ਉਹਨੇ ਆਖਿਆ ਮੈਂ ਉਹਨੂੰ ਮਿਲਣਾ ਚਾਹੁੰਦਾ। ਮੁਲਾਕਾਤ ਹੋ ਗਈ। ਉਹਨੇ ਆਖਿਆ ਯਾਰ ਬੜਾ ਕੋਈ ਸ਼ੌਕੀਨ ਬੰਦਾ ਹੈ, ਖੋਤਿਆਂ ਦੇ ਗੱਲ ਲਾਲ ਪਾ ਛੜੇ ਨੇ। ਉਹਨੇ ਆਖਿਆ ਕਿਹੜੇ ਲਾਲ ਤੇ ਕਿਹੜੇ ਖੋਤੇ ਨੇ? ਆਖਿਆ ਖੋਤੇ ਤੇਰੇ ਨੇ। ਆਖਿਆ ਮੇਰੇ ਨੇ। ਆਖਿਆ ਉਹਦੇ ਗੱਲ ਲਾਲ ਪਾਏ। ਉਸ ਆਖਿਆ ਜੀ ਮੈਨੂੰ ਨਹੀਂ ਪਤਾ। ਉਹਨੇ ਆਖਿਆ ਤੈਨੂੰ ਪਤਾ ਹੀ ਨਹੀਂ ਕਿ ਇਹ ਲਾਲ ਇਹ ਕਿੱਡਾ ਕੀਮਤੀ, ਤਾਂ ਤੂੰ ਖੋਤਿਆਂ ਦੇ ਗੱਲ ਪਾ ਛੜਿਆ। ਜੇ ਤੈਨੂੰ ਪਤਾ ਹੁੰਦਾ ਕਿ ਲਾਲ ਦੀ ਕੀਮਤ ਕੀ ਏ, ਲਾਲ ਚੀਜ਼ ਕੀ ਏ, ਏਡੀ ਬੇਕਦਰੀ ਤੇ ਨਾ ਕਰ ਦੂੰ ਹੈ, ਏਡਾ ਤੇ ਨਾ ਉਹਨੂੰ ਖੋਤਿਆਂ ਦੀ ਗੱਲ ਹੀ ਪਾ ਛੱਡ ਦੂੰ। ਲਿਹਾਜ਼ਾ ਬਾਤ ਇਹ ਵੇ ਕਿ ਸਰ ਜਿਹੜਾ ਬੰਦਾ ਪਛਾਣ ਰੱਖਣ ਵਾਲਾ, ਜਿਹੜਾ ਬੰਦਾ ਪਰਖ ਰੱਖਦਾ, ਉਹਨੂੰ ਪਤਾ ਹੁੰਦਾ ਕਿ ਬੰਦਾ ਕਿਹੜਾ ਤੇ ਝੂਠ ਕਿਹੜੀ ਹੈ। ਬੰਦੇ ਵੇਖਣ ਦੇ ਵਿੱਚ ਸਾਰੇ ਬਹੁਤ ਇੱਕੋ ਜਿਹੇ ਲੱਗੇ ਫਿਰਦੇ ਨੇ, ਇੱਕੋ ਜਿਹੇ ਮੂੰਹ ਨੇ, ਇੱਕੋ ਜਿਹੇ ਆ ਕੰਨ, ਨੱਕ, ਅੱਖਾਂ, ਸਿਰ, ਮੂੰਹ, ਹੱਥ, ਸਾਰਾ ਵਜੂਦ ਵੇਖਣ 'ਚ ਇੱਕੋ ਜਿਹਾ ਹੀ ਲੱਗਦਾ। ਲੇਕਿਨ ਜਦੋਂ ਬੰਦਾ ਨਾਲ ਟੁਰਦਾ ਤੇ ਪਤਾ ਲੱਗਦਾ ਕਿ ਨਹੀਂ ਆਹ ਚਵਲ ਹੈ ਤੇ ਇਹ ਬੰਦਾ, ਆਹ ਬੰਦਾ। ਉਹ ਕਿਸੇ ਨੇ ਉਹ ਟੁਰ ਗਿਆ ਨਾ ਦਿਨ ਲੈਣ ਵਾਸਤੇ, ਤੇ ਉਹ ਜਦੋਂ ਦਿਨ ਲੈਣ ਜਾਂਦੇ ਨੇ ਤੇ ਪੁੱਛਦੇ ਨੇ ਵੀ ਕਿੰਨੇ ਕੁ ਜੀ ਆ ਉਹਦੇ, ਤੇ ਉਹਨੇ ਆਖਿਆ ਵੀ ਕਿੰਨੇ ਜੀ ਆਓਗੇ ਜੰਝ ਤੇ? ਉਹਨੇ ਆਖਿਆ ਜੀ 100 ਜੀ। ਜਿੱਦਣ ਜੰਝ ਆਈ ਤੇ ਕੋਈ 200-250 ਜੀ। ਉਹਨੇ ਆਖਿਆ ਵੀ ਮੈਂ ਪਰੇਸ਼ਾਨ ਹੋ ਗਿਆ ਨਾ ਜਿਹਦੇ ਨਾਲ ਜੰਝ ਆਈ, ਇੰਤਜ਼ਾਮ ਕੀਤਾ ਹੁੰਦਾ। ਉਹਨੇ ਆਖਿਆ ਵੀ ਮੈਂ ਤੈਨੂੰ ਪੁੱਛਿਆ ਸੀ ਕਿੰਨੇ ਜੀ ਆਓਗੇ, ਤੂੰ ਆਖਿਆ ਸੀ 100, ਆਹ ਤੂੰ 200 ਜੀ ਲੈ ਆਂਦਾ। ਉਹਨੇ ਆਖਿਆ ਬੰਦਾ ਵਿੱਚੋਂ ਇੱਕ 100 ਹੀ ਹੈ, ਬਾਕੀ ਦੇ 100 ਜਿਹੜਾ ਉਹ ਝੂਠਾ ਹੀ ਨੇ, ਬਾਕੀ ਚਵਲਾਂ ਹੀ ਨੇ, ਬਾਕੀ ਝੂਠਾ ਹੀ ਨੇ। ਸਰ ਬੰਦੇ ਵੇਖਣ ਦੇ ਵਿੱਚ ਇੱਕੋ ਜਿਹੇ ਲੱਗਦੇ ਨੇ। ਜਦੋਂ ਨਾਲ ਬੰਦਾ ਚੱਲਦਾ, ਜਦੋਂ ਉਹਨਾਂ ਨਾਲ ਵਾਹ ਪੈਂਦਾ, ਜਦੋਂ ਉਹਨਾਂ ਦੇ ਨਾਲ ਬੰਦਾ ਵਰਤਦਾ, ਤੇ ਫਿਰ ਪਤਾ ਲੱਗਦਾ ਕਿ ਇਹ ਕੀ ਸ਼ੈ ਹੈ। ਮੀਆਂ ਸਾਹਿਬ ਫਰਮਾਉਂਦੇ ਨੇ ਕੱਚ ਵੀ ਮਣਕਾ, ਲਾਲ ਵੀ ਮਣਕਾ, ਇੱਕੋ ਰੰਗ ਦੋਵਾਂ ਦਾ।
ਜਦ ਸਰਾਫਾਂ ਅੱਗੇ ਜਾਵਣ ਫਰਕ ਹਜ਼ਾਰ ਕੋਵਾਂ ਦਾ। ਕੱਚ ਵੀ ਮਣਕਾ ਲਾਲ ਵੀ ਮਣਕਾ ਇੱਕੋ ਰੰਗ ਦੋਵਾਂ ਦਾ। ਜਦ ਸਰਾਫਾਂ ਅੱਗੇ ਜਾਵਣ ਫਰਕ ਹਜ਼ਾਰ ਕੋਵਾਂ ਦਾ। ਵੇਖਣ ਦੇ ਵਿੱਚ ਇੱਕੋ ਜਿਹੇ ਲੱਗੇ ਫਿਰਦੇ ਨੇ ਸਾਰੇ, ਲੇਕਿਨ ਬੰਦਾ ਵਿੱਚੋਂ ਕੋਈ ਵਿਰਲਾ ਵਿਰਲਾ।